ਤੁਸੀਂ ਛਕਣੇ ਹੀ ਆ ਜਾ ਕਰੋ, ਉਹ ਬਹੁਤ ਵੱਡੀ ਗੱਲ ਹੈ। ਰੈਸਪੀ ਪੁੱਛੇ ਰੈਸਪੀ ਨਹੀਂ ਰੈਸਪੀ ਜੇ ਦੱਸਦੀ ਤੇ ਤੁਸੀਂ ਖੁਦ ਬਣਾਉਣ ਲੱਗ ਜਾਣਾ, ਫਿਰ ਉਹ ਸਵਾਦ ਨਹੀਂ ਆਉਣਾ। ਰਾਈਟ, ਸੰਗਤਾਂ ਨੇ ਜਿਹੜੀਆਂ ਉਹਨਾਂ ਦੇ ਵਾਸਤੇ ਇਸ ਤਰ੍ਹਾਂ ਗਲਾਸਾਂ ਦੇ ਵਿੱਚ ਕੱਪਾਂ 'ਚ ਸਰਵ ਕਰ ਦਿੱਤਾ ਜਾਂਦਾ ਹੈ। ਔਰ ਜਿਹੜਾ ਜੀ ਆ ਰਿਹਾ ਆ ਉਹ ਇਥੋਂ ਭਰ ਕੇ ਆਪਣਾ ਪੂਰਾ ਜਿਹਨੂੰ ਕਹਿੰਦੇ ਨੇ ਕਿ ਚਾਹ ਕਰਕੇ ਵਾਪਸ ਮੋੜਿਆ ਹੈ। ਸੋ ਇਹ ਮੰਜ਼ਰ ਨੇ ਇਸ ਵੇਲੇ ਗੁਰੂ ਘਰ ਦੀ ਪੱਗਾਂ ਦੀ ਸੇਵਾ ਕਰੀਦੀ ਹੈ, ਦਸਤਾਰਾਂ ਬੰਨੀ ਦੀਆਂ, ਉਹਦਾ ਨਾਲ ਦਸਤਾਰ ਬੰਨੀ ਦੀ ਹੈ, ਨਾਲ ਸਿੱਖੀ ਬਾਰੇ ਦੱਸੀ ਦੀਆਂ, ਮੋਟੀਵੇਟ ਕਰੀਦਾ ਕਿ ਸਿੱਖ ਜਿਹੜੇ ਹੈਗੇ ਆ ਇਹ ਦਸਤਾਰ ਦੇ ਨਾਲ ਹੀ ਸੋਹਣੇ ਲੱਗਦੇ ਆ। ਇਹ ਗੁਰੂ ਸਾਹਿਬ ਨੇ ਸਾਨੂੰ ਤਾਜ ਬਖਸ਼ਿਆ ਹੈ, ਇਹ ਤਾਜ ਨੂੰ ਅਸੀਂ ਆਪਣਾ ਪਾਉਣਾ ਸ਼ੁਰੂ ਕਰੀਏ। ਪੰਜਾਬੀ ਰੇਡੀਓ USA ਲਾਈਵ ਦੇਖ ਰਹੇ ਸਾਰੇ ਸਰੋਤਿਆਂ ਨੂੰ ਰਾਣੀ ਕਾਣੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜੀ ਸਰੋਤਿਓ, ਇੱਕ ਵਾਰ ਫੇਰ ਲਾਈਵ ਹੋਣ ਲੱਗੇ ਆ ਤੇ ਤੁਹਾਨੂੰ ਲੈ ਚੱਲਦੇ ਆ ਹੁਣ ਅਗਲੇ ਸੇਵਾਦਾਰਾਂ ਦੇ ਬੂਥ ਤੇ, ਜਿੱਥੇ ਦੇਸੀ ਘਿਓ ਦੀਆਂ ਗਰਮਾ ਗਰਮ ਜਲੇਬੀਆਂ ਬਣ ਰਹੀਆਂ ਤੇ ਬੀਬੀ ਜੀ ਜਲੇਬੀਆਂ ਬਣਾ ਰਹੇ ਆ। ਤੁਸੀਂ ਪਹਿਲੀ ਵਾਰ ਦੇਖੋਗੇ ਕਿਉਂਕਿ ਆਪਾਂ ਜਿੰਨੇ ਵੀ ਹੁਣ ਤੱਕ ਕਵਰ ਬੂਥ ਕੀਤੇ ਆ ਸਾਰਿਆਂ ਦੇ ਭਾਈ ਸਾਹਿਬ ਜਲੇਬੀਆਂ ਕੱਢ ਰਿਹਾ ਸੀ, ਕੋਈ ਭਟੂਰੇ ਬਣਾ ਰਿਹਾ ਸੀ, ਪਰ ਇੱਥੇ ਬੀਬੀ ਜੀ ਜਲੇਬੀਆਂ ਕੱਢ ਰਹੇ ਨੇ ਤੇ ਆਪਾਂ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਧੰਨਵਾਦ। ਤਾਂ ਦੱਸ ਦਿਓ। ਨਾਮ ਮੇਰਾ ਨਾਮ ਕੁਲਜੀਤ ਕੌਰ। ਹਾਂਜੀ ਹਾਂਜੀ, ਤੇ ਅਸੀਂ ਟ੍ਰੇਸੀ ਤੋਂ ਹੀ ਆ। ਰਾਣੀ ਭੈਣ ਜੀ ਉਹਨਾਂ ਦਾ ਬਹੁਤ ਯੋਗਦਾਨ ਹੈ, ਜਿਨ੍ਹਾਂ ਨੇ ਸਾਨੂੰ ਇਹ ਲਈ ਪ੍ਰੇਰਿਤ ਕੀਤਾ ਸੇਵਾ ਲਈ। ਮਹਾਰਾਜ ਨੇ ਸੇਵਾ ਦਿੱਤੀ ਹੋਆ ਜਲੇਬੀਆਂ ਦੀ, ਪਰ ਭੈਣ ਜੀ ਦਾ ਬਹੁਤ ਯੋਗਦਾਨ ਹੈ ਸਾਡੇ ਨਾਲ। ਤੇ ਜੀ ਸਰੋਤਿਓ, ਥੋੜੇ ਜਿਹਾ ਬੀਜੀ ਨੇ ਕਿਉਂਕਿ ਉਧਰ ਜਲੇਬੀਆਂ ਸੜੀ ਜਾਂਦੀਆਂ ਆ ਤੇ ਸਾਡੇ ਸਰੋਤਿਆਂ ਨੂੰ ਬਸ ਕੀ ਸੁਨੇਹਾ ਦੇਣਾ ਚਾਹੋਗੇ ਤੇ ਥੋੜਾ ਜਿਹਾ ਇਹ ਵੀ ਦੱਸ ਦਿਓ ਕਿ ਜਲੇਬੀਆਂ ਕਿੱਦਾਂ ਮਿਕਸ, ਇਹਨਾਂ ਦੇ ਵਿੱਚ ਕੀ ਕੀ ਪੈਂਦਾ ਆ। ਰੈਸਪੀ ਦੱਸੋ। ਤੁਸੀਂ ਛਕਣੇ ਹੀ ਆ ਜਾ ਕਰੋ, ਉਹ ਬਹੁਤ ਵੱਡੀ ਗੱਲ ਹੈ। ਰੈਸਪੀ ਪੁੱਛੇ ਰੈਸਪੀ ਨਹੀਂ ਰੈਸਪੀ ਜੇ ਦੱਸਦੀ ਤੇ ਤੁਸੀਂ ਖੁਦ ਬਣਾਉਣ ਲੱਗ ਜਾਣਾ, ਫਿਰ ਉਹ ਸਵਾਦ ਨਹੀਂ ਆਉਣਾ। ਰਾਈਟ, ਨਹੀਂ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ। ਇਹ ਭੈਣ ਜੀ ਮੈਦਾ ਆ, ਵਿੱਚ ਮਹਾਂ ਦਾ ਆਟਾ ਆ। ਹਾਂਜੀ, ਉਹਨੂੰ ਥੋੜਾ ਜਾਗ ਲਾਇਆ ਤੇ ਬਸ ਉਹਨੂੰ ਭੇ ਕੇ ਰੱਖ ਲਈਦਾ ਆਪਾਂ, ਜਿੱਦਾਂ 2-3 ਘੰਟੇ। ਠੀਕ ਹੈ, ਬਾਅਦ ਚ ਫਿਰ ਮਿਕਸ ਕਰੀ ਜਾਣਾ ਉਹਦੇ ਵਿੱਚ। ਠੀਕ ਹੈ। ਤੇ ਸ਼ੂਗਰ ਪਾਉਣੇ ਆ ਵਿੱਚ ਕਿ ਸ਼ੂਗਰ ਫ੍ਰੀ ਆ? ਇਹ ਅਸੀਂ ਇਹ ਵੀ ਚੋਇਸ ਰੱਖੀ ਹੋਆ, ਜਿਹੜੇ ਸ਼ੂਗਰ ਵੀ ਖਾਣੀ ਤਾਂ ਅਸੀਂ ਸ਼ੂਗਰ ਦੇ ਵਿੱਚ ਨਹੀਂ ਪਾਉਣਾ, ਪਰ ਲੇਕਿਨ ਸ਼ੂਗਰ ਦੇ ਵਿੱਚ ਚਾਣੀ ਬਣਾ ਕੇ ਪਹਿਲਾਂ ਉਹਨੂੰ ਠੰਡੀ ਕਰੀਦਾ ਥੋੜੀ ਜਿਹੀ ਚਾਣੀ ਨੂੰ, ਫਿਰ ਉਹਦੇ ਵਿੱਚ ਜਿੱਦਾਂ ਚਾਣੀ ਚ ਪਾਈਦੀ ਆ। ਪਰ ਇਹ ਲੇਕਿਨ ਜੇ ਕਿਸੇ ਨੇ ਸ਼ੂਗਰ ਫ੍ਰੀ ਖਾਣੀ ਹੈ ਉਹ ਵੀ ਕੱਢ ਸਕਦੇ ਆ, ਜਿੱਦਾਂ ਆਪਾਂ ਹਨਾ। ਹਾਂਜੀ, ਬਹੁਤ ਸਾਰੇ ਸ਼ੂਗਰ ਵੀ ਆ। ਹਾਂਜੀ, ਤੇ ਤੁਸੀਂ ਵੀ ਜਲੇਬੀਆਂ ਖਾਓ। ਇਸ ਧੰਨਵਾਦ ਬਹੁਤ ਪੰਜਾਬੀ USA ਰੇਡੀਓ ਦਾ, ਜਿਹੜਾ ਇੰਨਾ ਪਰਉਪਕਾਰ ਕਰ ਰਿਹਾ। ਮਹਾਰਾਜ ਨੇ ਸੇਵਾ ਦਿੱਤੀ ਹੈ ਸਾਰੇ ਜਣਿਆਂ ਨੂੰ, ਸਾਨੂੰ ਇੱਥੇ ਕੁਝ ਸਿੱਖ ਕੇ ਜਾਣਾ ਚਾਹੀਦਾ ਹੈ। ਬਹੁਤ ਧੰਨਵਾਦ ਕੁਲਜੀਤ ਜੀ। ਤੇ ਜੀ ਸਰੋਤਿਓ, ਚਲੋ ਹੁਣ ਆਪਾਂ ਅਗਲੇ ਬੂਥ ਤੇ ਫਿਰ ਚੱਲਦੇ ਆਂ ਤੇ ਰਾਣੀ ਕਾਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਹਲੋ ਜੀ, ਹੁਣ ਤੁਹਾਡਾ ਸਵਾਗਤ ਕਰਨੇ ਅਸੀਂ ਗੁਰੂ ਘਰ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟ੍ਰਾਇਸੀ 'ਚ, ਜਿੱਥੇ ਅਸੀਂ ਮੌਜੂਦ ਹਾਂ ਇਸ ਵੇਲੇ। ਸੰਤਰੇ, ਔਰੰਜ ਔਰ ਚਕੋਤਰੇ ਔਰ ਬਾਕੀ ਕਹਿ ਲਵੋ ਕਿ ਮੌਸਮੀ ਤੋਂ ਲੈ ਕੇ ਹਰ ਕਿਸਮ ਦੇ ਔਰੰਜ ਜੂਸ ਤੇ ਜਿੱਥੇ ਸੇਵਾ ਨਿਭਾ ਰਹੇ ਨੇ ਬਾਕੀ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਕੀ ਹੈ ਨਾਮ ਵੀਰੇ ਦਾ? ਮੇਰਾ ਨਾਮ ਗੁਰਦੇਵ ਸਿੰਘ ਹੈ ਜੀ। ਕਦੋਂ ਤੋਂ ਸੇਵਾ ਨਿਭਾ ਰਹੇ ਜੀ? ਇਹ ਬਹੁਤ ਲੰਮੇਰੇ ਸਮੇਂ ਤੋਂ ਇਹ ਭਾਈ ਗੁਰਜੀਤ ਸਿੰਘ ਜੀ ਤੇ ਭਾਈ ਜਸਪਾਲ ਸਿੰਘ ਜੀ ਤੇ ਭਾਈ ਸਤਕਾਰ ਸਿੰਘ ਜੀ ਇਹ ਲੰਮੇ ਸਮੇਂ ਤੋਂ ਇੱਥੇ ਸੇਵਾ ਨਿਭਾਉਂਦੇ ਨੇ। ਹਰ ਇੱਕ ਜਦੋਂ ਵੀ ਕੋਈ ਨਗਰ ਕੀਰਤਨ ਜਾਂ ਕੋਈ ਸਮਾਗਮ ਹੁੰਦਾ ਹੈਗਾ, ਉੱਥੇ ਇਹ ਜੂਸ ਦਾ ਜਿਹੜਾ ਪ੍ਰਬੰਧ ਕਰਦੇ ਨੇ ਸੰਗਤ ਲਈ, ਤੇ ਬਹੁਤ ਲਗਨ ਦੇ ਨਾਲ ਆ ਹੋਰ ਵੀ ਜਿਹੜੀ ਸੰਗਤ ਹੈਗੀ ਇਹ ਸੇਵਾ ਕਰਦੀ ਹੈਗੀ। ਬਿਲਕੁਲ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ ਜੀ। ਨਾਮ ਦੱਸਣਾ? ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਨਾਮ ਦੱਸੋ? ਗੁਰਜੀਤ ਸਿੰਘ ਜੀ। ਗੁਰਜੀਤ ਜੀ, ਕਿੰਨਵਾਂ ਸਾਲ ਹੈ ਸੇਵਾ ਨਿਭਾਉਂਦੇ ਆ? ਮਹਾਰਾਜ ਦੀ ਕਿਰਪਾ ਨਾਲ ਸਾਲ ਐਗਜ਼ੈਕਟ ਚੇਤੇ ਕਰਨੇ ਦੇ ਔਖੇ ਆ, ਜਦੋਂ ਦਾ ਨਗਰ ਕੀਰਤਨ ਚੱਲੀ ਜਾਂਦਾ ਉਦੋਂ ਤੇ ਕਰੀ ਜਾਂਦੇ ਮਹਾਰਾਜ ਦੀ ਕਿਰਪਾ। ਲਗਭਗ 13 ਸਾਲਾਂ ਤੋਂ ਸੇਵਾ ਜੁੜੇ। ਹਾਂਜੀ ਹਾਂਜੀ। ਕਿੰਨਾ ਕੁ ਬੰਦੋਬਸਤ ਹੈ ਸੰਗਤਾਂ ਲਈ? ਵਾਧੂ ਜੀ, ਮਹਾਰਾਜ ਦੀ ਕਿਰਪਾ ਨਾਲ। ਵਾਹ, ਅੰਦਾਜ਼ਾ ਕੋਈ ਹੋਏਗਾ? ਨਹੀਂ, ਵਾਧੂ ਜਿੰਨੀ ਸੰਗਤ ਆ ਗਈ ਉਨਾ ਹੀ ਹੈਗਾ ਜੀ। ਉਹ ਜ਼ਿੰਦਾਬਾਦ। ਕੀ ਬਾਤ ਹੈ। ਔਰ ਸਾਡੇ ਜਿਹੜੇ ਦਰਸ਼ਕ ਨੇ, ਸਾਡੇ ਜਿਹੜੇ ਸਰੋਤੇ ਨੇ, ਦੱਸੋ ਹਾਂ ਕਿ ਇਹ ਜੂਸ 'ਚ ਪੈ ਕੀ ਰਿਹਾ? ਇਹ ਸੰਤਰੇ ਨੇ, ਗਾਜਰਾਂ ਨੇ ਤੇ ਬੀਟ ਰੂਟਸ ਆ, ਨਾਲ ਜੇ ਕੋਈ ਸ਼ੌਕੀਨ ਹੋਵੇ ਤੇ ਅਦਰਕ ਵੀ ਐਡ ਕਰ ਦਈਦਾ। ਵਾਹ ਵਾਹ, ਇਹ ਕਹਿ ਕੇ ਪਾਉਣਾ ਪੈਂਦਾ? ਹਾਂਜੀ, ਸਾਰਿਆਂ ਨੂੰ ਨਹੀਂ, ਜੇ ਕੋਈ ਕਵੇ ਸਿੰਘ ਕੋਈ ਸ਼ੌਕੀਨ ਹੋਵੇ ਤੇ। ਹਾਂ, ਉਹਦੇ ਬਾਅਦ ਜਨਰੇਸ਼ਨ ਬੜਾ ਜੂਸ ਦੇ ਵਿੱਚ ਅਦਰਕ ਲਾਈਕ ਨਹੀਂ ਕਰਦੀ, ਜੋ ਆਪਣੇ ਪਿੰਡਾਂ ਪੁੰਡਾਂ ਵਾਲੇ ਸਿੰਘ ਆ ਜਾਣ ਤਾਂ ਉਹਨੂੰ ਪਾ ਵੀ ਦੇਈਦਾ। ਉਹ ਕੀ ਬਾਤ ਹੈ ਜੀ। ਆਓ ਜੀ, ਇਹ ਅਦਰਕ ਦਾ ਪੂਰਾ ਡੱਬਾ ਪਿਆ ਹੈ ਔਰ ਇਹ ਤੁਹਾਨੂੰ ਕਹਿ ਕੇ ਪਵਾਉਣਾ ਪੈਂਦਾ ਆ। ਇੰਜ ਹੀ ਅੱਗੇ ਅਗਰ ਚੱਲੀਏ ਤੇ ਇਹ ਜੀ
ਚੁਕੰਦਰ ਛਿਲ ਕੇ ਕਿੱਡੇ ਸੋਹਣੇ ਬੜੇ ਕਰਕੇ ਗਾਜਰਾਂ ਔਰ ਚੁਕੰਦਰ ਨੇ ਜਿਹੜੇ ਉਹ ਬਿਲਕੁਲ ਰੈਡੀ ਨੇ। ਔਰ ਇਧਰ ਦੇਖੋ ਜੀ, ਆਹ ਕਿਆ ਹੀ ਬਾਤਾਂ ਮੈਂ ਕਹਿਣ ਡਿਆ, ਕਿੰਨੂ ਸੰਤਰੇ ਸਭ ਛਿਲ ਕੇ ਬਿਹਤਰੀਨ ਕਿਸਮ ਦੇ ਬਣਾ ਕੇ ਰੱਖੇ ਹੋਏ ਨੇ। ਬਾਕੀ ਜਿਹੜੇ ਨੇ ਉਹ ਵੀ ਭਰੇ ਹੋਏ ਨੇ। ਇਹ ਤੋਂ ਜਨਾਬ ਇਹ ਸਾਰੀਆਂ ਸ਼ਮਨ ਜਿਹੜੀਆਂ ਆਉਂਦੀਆਂ ਨੇ ਇਸ ਟੋਕਰੀ 'ਚ, ਇਹ ਦੇਖੋ। ਔਰ ਇਸ ਟੋਕਰੀ ਦੇ ਵਿੱਚ ਇਹ ਸਮਾਨ ਨਾਲ ਹੈ, ਔਰੰਜ ਆ ਜਾਂਦੇ ਆ। ਔਰ ਕਿੱਡੇ ਚਾਹ ਦੇ ਨਾਲ ਜੀ ਨੇ ਜਿਹੜੇ ਉਹ ਲੱਗੇ ਹੋਏ ਨੇ, ਸੇਵਾ ਦੇ ਵਿੱਚ ਜੁੜੇ ਹੋਏ ਨੇ। ਇਹ ਮਸ਼ੀਨਾਂ ਨੇ ਜਿਹੜੀਆਂ ਇਹ ਚੱਲ ਕੇ ਰੰਗ ਵਹਾਉਂਦੀਆਂ ਨੇ। ਸੋ ਉਹ ਜਿਹੜੀ ਕਹਿ ਲਵੋ ਕਿ ਵੇਸੇਜ ਆ ਉਹ ਸਾਰੀ ਇੱਧਰ ਆ ਜਾਂਦੀ, ਜਿਹੜੀ ਕਿ ਆਪ ਵੀ ਇੱਕ ਬੜੀ ਬਿਹਤਰੀਨ ਖਾਦ ਹੈ। ਜੂਸ ਹੈ ਜਿਹੜਾ ਉਹ ਉਧਰ ਜਾਂਦਾ ਹੈ, ਉਧਰੋਂ ਪੁਣਨ ਤੋਂ ਬਾਅਦ ਉਹਨੂੰ ਬਕਾਇਦਾ ਵੱਡੇ ਟੱਪ ਨੇ ਜਿਹੜੇ ਇਹਨਾਂ 'ਚ ਲਿਆਂਦਾ ਜਾਂਦਾ ਆ। ਔਰ ਇਹ ਤੋਂ ਫਿਰ ਬਾਕੀ ਜਿਹੜੇ ਸੇਵਾ ਦੇ ਜੁੜੇ ਵੀਰ ਨੇ ਉਹ ਭਰਦੇ ਨੇ ਜੱਗ 'ਚ, ਔਰ ਸੰਗਤਾਂ ਨੇ ਜਿਹੜੀਆਂ ਉਹਨਾਂ ਦੇ ਵਾਸਤੇ ਇਸ ਤਰ੍ਹਾਂ ਗਲਾਸਾਂ ਦੇ ਵਿੱਚ ਕੱਪਾਂ 'ਚ ਸਰਵ ਕਰ ਦਿੱਤਾ ਜਾਂਦਾ ਹੈ। ਔਰ ਜਿਹੜਾ ਜੀ ਆ ਰਿਹਾ ਆ ਉਹ ਇਥੋਂ ਭਰ ਕੇ ਆਪਣਾ ਪੂਰਾ ਜਿਹਨੂੰ ਕਹਿੰਦੇ ਨੇ ਕਿ ਚਾਹ ਕਰਕੇ ਵਾਪਸ ਮੋੜਿਆ ਹੈ। ਸੋ ਇਹ ਮੰਜ਼ਰ ਨੇ ਇਸ ਵੇਲੇ ਗੁਰੂ ਘਰ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟ੍ਰੇਸੀ ਦੇ, ਜਿੱਥੋਂ ਮੇਰੇ ਹੁਣ ਨਾ ਅਸਲ 'ਚ ਮੂੰਹ 'ਚ ਪਾਣੀ ਵੀ ਆਣ ਡਿਆ। ਸੋ ਇਹ ਠੰਡਾ ਸਵਾਦਿਸ਼ਟ ਜੂਸ ਹੈ ਜਿਹੜਾ, ਇਹਦਾ ਆਨੰਦ ਅਸੀਂ ਵੀ ਮਾਣਾਂਗੇ, ਇਹਦੇ ਸਵਾਦ ਅਸੀਂ ਵੀ ਚੱਖਾਂਗੇ। ਤੇ ਜੇ ਤੁਸੀਂ ਚੱਖਣਾ ਹੈ ਤੇ ਉਹਦੇ ਲਈ ਤੁਹਾਨੂੰ ਪਹੁੰਚਣਾ ਪਏਗਾ ਇਸ 13ਵੇਂ ਨਗਰ ਕੀਰਤਨ ਦੇ ਜੋ ਇਸ ਵੇਲੇ ਚੱਲ ਰਿਹਾ ਹੈ ਗੁਰੂ ਘਰ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟ੍ਰੇਸੀ ਦੇ ਵਿੱਚ। ਸੋ ਇਹ ਉਹ ਮੰਜ਼ਰ ਨੇ ਜਿਨ੍ਹਾਂ ਤੋਂ ਅਸੀਂ ਤਾਂ ਲੁਤਫ ਲਿਆ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੀ ਆ ਕੇ ਆਪਣੀਆਂ ਅੱਖਾਂ ਦੇ ਨਾਲ ਸਭ ਕੁਝ ਦੇਖੋਗੇ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਪੰਜਾਬੀ ਰੇਡੀਓ USA ਇੱਕ ਵਾਰ ਫਿਰ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਕਰਦਾ ਹੈ ਗੁਰਦੁਆਰਾ ਸਾਹਿਬ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟ੍ਰੇਸੀ 'ਚ। ਇਸ ਵੇਲੇ ਮੌਜੂਦ ਹਾਂ ਜੀ ਅਸੀਂ ਉਸ ਸਟਾਲ ਤੇ ਜਿੱਥੇ ਬੇਸਨ ਬ੍ਰੈਡ ਵੀ ਹੈ, ਹੋਰ ਵੀ ਬਹੁਤ ਕੁਛ ਹੈ, ਲੇਕਿਨ ਇਹ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਪੁੱਛਾਂਗੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਜੀ ਅੱਜ ਦੇ ਇਸ ਪਾਕ ਪਵਿੱਤਰ ਔਰ ਖੁਸ਼ੀਆਂ ਵਾਲੇ ਚਾਵਾਂ ਵਾਲੇ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਤੁਹਾਨੂੰ ਵੀ ਵਧਾਈਆਂ ਜੀ, ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਵਿਸਾਖੀ ਦੀਆਂ। ਸਾਰਿਆਂ ਨੂੰ ਅੱਜ ਖਾਲਸੇ ਦਾ ਜਨਮ ਦਿਨ ਹੈ ਜੀ। ਵਿਸਾਖੀ ਦੀ ਸਾਰਿਆਂ ਨੂੰ ਵਧਾਈਆਂ ਜੀ। ਅੱਛਾ, ਇਹ ਸਟਾਲ ਨੂੰ ਕਿੰਨੇ ਚਿਰ ਤੋਂ ਤੁਸੀਂ ਇਹ ਸੇਵਾ ਹੈ ਜਿਹੜੀ ਇਹਦੇ ਜੁੜੇ ਜੇ, ਕਿੰਨੇ ਸਾਲਾਂ ਤੋਂ ਕਰ ਰਹੇ ਜੀ, ਕਿਹੜੇ ਕਿਹੜੇ ਗੁਰੂ ਘਰ 'ਚ ਕਰ ਰਹੇ ਇਹ ਜੀ ਜਦੋਂ ਦਾ ਇੱਥੇ ਨਗਰ ਕੀਰਤਨ ਸ਼ੁਰੂ ਹੋਇਆ ਤਦ ਦੇ ਅਸੀਂ ਇਹ ਸਟਾਲ ਲਾਉਂਦੇ ਆ। ਤੇ ਨਾਲੇ ਜੀ ਪੱਗਾਂ ਦੀ ਸੇਵਾ ਕਰੀਦੀ ਜੀ, ਦਸਤਾਰਾਂ ਬੰਨੀ ਦੀਆਂ, ਉਹਦਾ ਨਾਲ ਦਸਤਾਰ ਬੰਨੀ ਦੀ ਹੈ, ਨਾਲ ਸਿੱਖੀ ਬਾਰੇ ਦੱਸੀ ਦੀਆਂ, ਮੋਟੀਵੇਟ ਕਰੀਦਾ ਕਿ ਸਿੱਖ ਜਿਹੜੇ ਹੈਗੇ ਆ ਇਹ ਦਸਤਾਰ ਦੇ ਨਾਲ ਹੀ ਸੋਹਣੇ ਲੱਗਦੇ ਆ। ਇਹ ਗੁਰੂ ਸਾਹਿਬ ਨੇ ਸਾਨੂੰ ਤਾਜ ਬਖਸ਼ਿਆ, ਇਹ ਤਾਜ ਨੂੰ ਅਸੀਂ ਆਪਣਾ ਪਾਉਣਾ ਸ਼ੁਰੂ ਕਰੀਏ। ਤੇ ਇਹ ਜਿਹੜਾ ਸਟਾਲ ਹੈ ਜੀ ਅਸੀਂ ਸਾਰੇ ਰਲ ਮਿਲ ਕੇ ਭੈਣ ਭਰਾ ਲਾਉਂਦੇ ਆ ਜੀ ਇੱਥੇ। ਵਾਹ, ਕਿੰਨੇ ਜੀ ਨੇ, ਕਿੰਨੇ ਵੀਰ ਭਰਾ ਨੇ ਜਿਹੜੇ ਨਾਲ ਇਹ ਸੇਵਾ ਜੁੜਦੇ ਆ? ਅਸੀਂ ਜੀ ਹੈਗੇ ਆ 20-25 ਜਾਣੇ ਹੈਗੇ ਆ ਜੀ। ਕੀ ਆਪਣੇ ਸਟਾਲ ਤੇ? ਇਹਦੇ ਅਸੀਂ ਇਸ ਵਾਰ ਬ੍ਰੈਡ ਪਕੌੜੇ ਲਾਏ ਆ ਜੀ, ਲੱਡੂ ਹੈਗੇ ਆ, ਚਾਹ ਦਾ ਲੰਗਰ ਲੱਗਿਆ ਹੋਇਆ ਜੀ। ਪਿਛਲੇ ਸਾਲ ਸਾਡੇ ਟਿੱਕੀਆਂ ਸੀਗੀਆਂ ਤੇ ਬਾਕੀ ਇਹੀ ਹੈ ਜੀ। ਲੋ ਜੀ, ਇਹ ਵੀ ਬਹੁਤ ਖੁਸ਼ ਹੈ ਔਰ ਗੁਰੂ ਮਹਾਰਾਜ ਬਰਕਤਾਂ ਨੇ ਜਿਹੜੀਆਂ ਉਹ ਬਖਸ਼ੇ ਔਰ ਇਸੇ ਤਰ੍ਹਾਂ ਸੇਵਾ 'ਚ ਜੁੜੇ ਰਹੋ। ਕੀ ਸੁਨਾਹ ਹੈ ਜਿਹੜਾ ਸਾਡੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਦੋਗੇ? ਮੇਰੀ ਇਹ ਬੇਨਤੀ ਹੈ ਜੀ, ਜਦੋਂ ਤੁਸੀਂ ਇਦਾਂ ਕਿਸੇ ਵੀ ਗੁਰੂ ਘਰ ਦੇ ਵਿੱਚ ਆਉਂਦੇ ਹੋ, ਨਗਰ ਕੀਰਤਨ ਤੇ ਆਉਂਦੇ ਹੋ, ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਕਿ ਕਿਉਂ ਜਾ ਰਹੇ ਆ, ਗੁਰੂ ਸਾਹਿਬ ਨੇ ਕਿਸ ਵਾਸਤੇ ਨਗਰ ਕੀਰਤਨ ਸਜਾਏ ਸੀਗੇ, ਕਿੱਦਾਂ ਅਸੀਂ ਸਿੱਖੀ ਸਰੂਪ 'ਚ ਆ ਸਕਦੇ ਹਾਂ, ਕਿੱਦਾਂ ਆਪਣੀ ਬਾਣੀ ਤੇ ਬਾਣੇ ਦੇ ਧਾਰਨੀ ਬਣ ਸਕਦੇ ਹਾਂ ਜੀ। ਇਹ ਆਪਣੇ ਬੱਚਿਆਂ ਨੂੰ, ਅਗਲੀ ਜਨਰੇਸ਼ਨ ਨੂੰ ਇਹ ਜ਼ਰੂਰ ਸਿੱਖਿਆ ਦਿਓ। ਇੱਥੇ ਆ ਕੇ ਆਪਣਾ ਖਾਣ ਦਾ ਮਕਸਦ ਨਹੀਂ ਹੈਗਾ, ਇੱਥੇ ਮੇਨ ਗੱਲ ਆ ਕਿ ਅਸੀਂ ਕੀ ਸਿੱਖ ਕੇ ਜਾਂਦੇ ਆ, ਉਹ ਸਾਡਾ ਮਕਸਦ ਆ ਜੀ। ਬਹੁਤ ਧੰਨਵਾਦ ਤੁਹਾਡਾ, ਬਹੁਤ ਸੋਹਣੇ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਜੀ। ਵਾਹਿਗੁਰੂ ਜੀ ਕੀ ਫਤਿਹ। ਜੀ ਆਓ ਜ਼ਰਾ ਦਰਸ਼ਨ ਕਰਾਈਏ ਤੁਹਾਨੂੰ ਬੇਸਨ ਬ੍ਰੈਡ ਦੇ ਵੀ, ਔਰ ਲੱਡੂ ਨੇ ਜਿਹੜੇ ਉਹ ਵੀ, ਤੇ ਪਿੱਛੇ ਤਿਆਰੀਆਂ ਨੇ ਜਿਹੜੀਆਂ ਉਹ ਬਾਕੀ ਵੀ ਚੱਲ ਰਹੀਆਂ ਜੀ। ਔਰ ਮੈਨੂੰ ਨਜ਼ਰ ਆ ਰਿਹਾ ਹੈ ਕਿ ਬੇਸਨ ਬ੍ਰੈਡ ਹੈ ਜਿਹੜੀ ਉਹ ਕੁਝ ਬਣ ਰਹੀ ਹੈ। ਘਿਓ ਆ ਜਿਹੜਾ ਉਹ ਬਿਲਕੁਲ ਤੱਤਾ ਹੈ ਜੀ, ਇਹਦੇ ਪੂਰੇ ਹੋਣ ਦੀ ਦੇਰ ਆ। ਤੇ ਉਸ ਤੋਂ ਬਾਅਦ ਬੇਸਨ ਹੈ ਜਿਹੜਾ ਉਹ ਵੀ ਬਿਲਕੁਲ ਰੈਡੀ ਕੀਤਾ ਹੋਇਆ ਹੈ, ਔਰ ਬ੍ਰੈਡ ਨੇ ਜਿਹੜੀਆਂ ਉਹ ਵੀ ਬਿਲਕੁਲ ਰੈਡੀ ਨੇ, ਔਰ ਘਿਓ ਆ ਜਿਹੜਾ ਉਹ ਵੀ ਬਸ ਇਹ ਹੁਣ ਮੁੱਕਣ ਦੀ ਦੇਰ ਆ। ਇਸ ਤੋਂ ਬਾਅਦ ਇਹ ਮਾਮਲੇ ਅੱਗੇ ਤੁਰ ਪੈਣੇ। ਔਰ ਇਸ ਤਰ੍ਹਾਂ ਹੀ ਜੇ ਤੁਸੀਂ ਦੇਖਦੇ ਹੋ, ਇਹ ਦੇਖੋ ਜੀ ਲੱਡੂ ਨੇ ਜਿਹੜੇ ਉਹ ਟਰੇਆਂ ਦੇ ਵਿੱਚ ਸਜਾਏ ਹੋਏ ਨੇ। ਮਤਲਬ ਪਹਿਲਾ ਬੰਦੋਬਸਤ ਹੈ, ਬ੍ਰੈਡ ਤਾਜ਼ਾ ਮਿਲੇਗੀ। ਸੋ ਆਉਣਾ ਨਹੀਂ ਭੁੱਲਣਾ, ਪਹੁੰਚੋ ਟ੍ਰੇਸੀ ਗੁਰੂ ਘਰ ਦੇ ਵਿੱਚ, ਜਿੱਥੇ ਇਸ ਵੇਲੇ ਸਾਰੇ ਸਮਾਗਮ ਨੇ ਜਿਹੜੇ ਚੱਲ ਰਹੇ ਨੇ। ਸੋ ਅੱਖਾਂ ਡਿੱਠਾ ਹਾਲ ਅਸੀਂ ਤੁਹਾਡੇ ਤੱਕ ਪਹੁੰਚਦਾ ਕਰਦੇ ਰਹਾਂਗੇ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਲਓ ਜੀ ਸਰੋਤਿਓ, ਫੇਰ ਇੱਕ ਵਾਰੀ ਅਸੀਂ ਲਾਈਵ ਹੋਣ ਲੱਗੇ ਆ। ਉਦੋਂ ਅਗਲੇ ਆਪਾਂ ਫੂਡ ਪਲੇਸ ਤੇ ਪਹੁੰਚੇ ਆ, ਬੂਥ ਤੇ ਪਹੁੰਚੇ ਆ। ਇੱਥੇ ਇਹਨਾਂ ਨੇ ਫਰਾਈਆਂ ਦਾ ਲੰਗਰ ਲਾਇਆ ਹੋਇਆ ਤੇ ਛੋਲੇ ਭਟੂਰਿਆਂ ਦਾ ਲੰਗਰ ਲਾਇਆ ਹੋਇਆ, ਤੇ ਆਪਾਂ ਇਹਨਾਂ ਨਾਲ ਬਸ ਥੋੜੀ ਜਿਹੀ ਗੱਲਬਾਤ ਕਰਾਂਗੇ। ਤੇ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਸੇਵਾ ਕਰਦਿਆਂ ਨੂੰ? ਸਾਨੂੰ ਭੈਣ ਜੀ ਤਕਰੀਬਨ ਜਦੋਂ ਅਸੀਂ ਟ੍ਰੇਸੀ 'ਚ ਮੂਵ ਹੋਏ ਸੀ ਉਦੋਂ ਤੋਂ ਹੀ ਆਉਂਦੇ ਆ ਤਕਰੀਬਨ ਇੱਥੇ। ਤੇ ਵੈਸੇ ਇਹ ਜਿਹੜਾ ਆਪਾਂ ਸਟਾਰਟ ਕੀਤਾ ਆ ਨੀਅਰਲੀ 6-7 ਸਾਲ ਤੋਂ। 6-7 ਹਾਂਜੀ। ਵੈਸੇ ਸੇਵਾ ਆਪਾਂ ਨਾਲ ਕਰੀ ਦੀ, ਸਾਰਿਆਂ ਨੇ ਸਾਂਝੀ ਸੇਵਾ। ਠੀਕ ਹੈ ਜੀ। ਤੇ ਹਮੇਸ਼ਾ ਛੋਲੇ ਭਟੂਰਿਆਂ ਦਾ ਹੀ ਲੰਗਰ ਲਾਉਨੇ ਆ? ਜ਼ਿਆਦਾਤਰ ਛੋਲੇ ਭਟੂਰਿਆਂ ਦਾ। ਪਿਛਲੀ ਵਾਰੀ ਪਕੌੜੇ ਸੀਗੇ, ਪਨੀਰ ਦੇ ਪਕੌੜੇ ਸੀ, ਸਮੁੱਦੇ ਸੀਗੇ।
ਤੇ ਛੋਲੇ ਭਟੂਰੇ ਆਪਣੇ ਢਾਬਾ ਇੰਡੀਅਨ ਕੁਜ਼ੀਨ ਵਾਲੇ ਉਹ ਭੈਣ ਜੀ ਹੁਣੀ ਵੀ ਲਾਉਂਦੇ ਨੇ ਨਾਲ। ਸੋ ਰਲ ਕੇ ਸਾਂਝੀ ਸੇਵਾ ਆ ਸਾਰੇ ਪਰਿਵਾਰ ਦੀ। ਸਾਂਝੀ ਸੇਵਾ। ਹਾਂਜੀ ਬਿਲਕੁਲ ਜੀ। ਤੇ ਕੋਈ ਸੁਨੇਹਾ ਦੇਣਾ ਚਾਹੋਗੇ ਜੀ ਜਿਹੜਾ ਇਸ ਵੇਲੇ ਲਾਈਵ ਦੇਖ ਰਹੇ ਆ? ਮੁਬਾਰਕਬਾਦ ਦਿੰਦੇ ਹਾਂ ਸਾਰੀ ਸੰਗਤ ਨੂੰ, ਜੀ ਆਇਆਂ ਨੂੰ ਕਹਿੰਦੇ ਆ। ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਤੇ ਜੀ ਸਰੋਤਿਓ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿ ਹਰ ਸਾਲ ਇਹ ਬਹੁਤ ਸੇਵਾ ਕਰਦੇ ਆ। ਤੇ ਹੁਣ ਅਸੀਂ ਇਦੋਂ ਅਗਲੇ ਬੂਥ ਤੇ ਜਾਵਾਂਗੇ ਜੀ। ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਨੂੰ ਦੇਖ ਰਹੇ ਆ, ਸੁਣ ਰਹੇ ਆ, ਆਪਾਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟਰੇਸੀ ਪਹੁੰਚੇ ਹੋਏ ਆ। ਤੇ ਸਾਨੂੰ ਇੱਕ ਸਾਡਾ ਨਿੱਕਾ ਫੈਨ ਟੱਕਰਿਆ। ਤੇ ਕੀ ਨਾਮ ਆ ਵੀ ਤੇਰਾ? ਗੁਰਪਾਲ ਸਿੰਘ। ਗੁਰਭਾਜ ਸਿੰਘ। ਗੁਰਪਾਲ ਸਿੰਘ। ਓਕੇ। ਤੇ ਕਿਹੜੇ ਟਾਊਨ 'ਚ ਰਹਿੰਦੇ ਆ? ਮੰਟਿਕਾ। ਸਾਰਿਆਂ ਵੱਲੋਂ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਜੀ ਹੋਣਾ ਦਾ ਬਹੁਤ ਵੱਡਾ ਫੈਨ ਆ ਤੇ ਮੈਂ ਇਹਨਾਂ ਦੀ ਡੇਲੀ ਵੀਡੀਓ ਵੇਖਦਾ ਹੁੰਦਾ ਹੈ। ਤੇ ਫੇਸਬੁੱਕ ਤੇ ਜ਼ਿਆਦਾਤਰ ਫੇਸਬੁੱਕ ਤੇ ਮੈਂ ਆਪਣੇ ਪਾਪਾ ਨਾਲ ਵੇਖਦਾ ਹੁੰਦਾ ਹੈ। ਤੂੰ ਹੁਣੇ ਫੇਸਬੁੱਕ ਦੇਖਣ ਲੱਗ ਪਿਆ? ਜੇ ਫੇਸਬੁੱਕ ਤਾਂ ਥੋੜੀ ਓਵਰ 18 ਨੂੰ ਨਹੀਂ ਦੇਖਣੀ ਚਾਹੀਦੀ। ਤੇ ਕਿਹੜੇ ਗ੍ਰੇਡ ਵਿੱਚ ਪੜ੍ਹਦੇ ਆ? 7th। 7th। ਮੰਟੀਕੇ ਪੜ੍ਹਦੇ ਆ? ਹਾਂਜੀ। ਠੀਕ ਆ। ਤੇ ਫਿਰ ਜਿਹੜਾ ਸੁਣਦੇ ਹੁੰਦੇ ਪ੍ਰੋਗਰਾਮ ਉਹਦੇ 'ਚ ਕੋਈ ਨੌਲੇਜ ਵੀ ਮਿਲਦਾ? ਹਾਂਜੀ ਮਿਲਦਾ ਹੈ। ਕਈ ਵਾਰ ਆਪਾਂ ਗੱਲ ਕਰੀ ਦੀ ਹੈ ਨਾ ਵੀ ਅਮਰੀਕਾ 'ਚ ਕੀ ਵਾਪਰਿਆ ਜਾਂ ਤੁਹਾਡੇ ਮੰਟੀਕੇ ਸ਼ਹਿਰ 'ਚ ਕੀ ਹੋਇਆ ਹਨ। ਹਾਂਜੀ। ਤੇ ਹੁਣ ਇਲੈਕਸ਼ਨ ਹੋਈ ਆ USA 'ਚ, ਪ੍ਰੈਜ਼ੀਡੈਂਟ ਲਈ ਕੌਣ ਰਨ ਕਰ ਰਿਹਾ, ਸੋ ਨੌਲੇਜ ਮਿਲਦਾ। ਹਾਂਜੀ। ਤੇ ਪੰਜਾਬੀ ਵੀ ਪੜ੍ਹਦੇ ਹੁੰਦੇ ਆ? ਹਾਂਜੀ। ਕਿੱਥੇ ਪੰਜਾਬੀ ਸਿੱਖਦੇ ਆ? ਆਲਰੇਡੀ ਅਸੀਂ ਹੁਣੇ ਥੋੜੇ ਸਮੇਂ ਤੱਕ ਹੋਏ ਆ ਆਇਆ ਨੂੰ। ਇੰਡੀਆ ਤੋਂ ਪੰਜਾਬ ਤੋਂ ਕਦੋਂ ਆਏ ਆ? ਸਾਲ ਕੁ ਹੋਇਆ ਹੈ। ਅੱਛਾ, ਸਾਲ ਕੁ ਹੋਇਆ। ਸੋ ਪੰਜਾਬੀ ਲਿਖਣੀ ਪੜ੍ਹਨੀ ਆਉਂਦੀ ਆ ਹਨਾ? ਹਾਂਜੀ। ਜਾਂ ਬਿਲਕੁਲ। ਸੋ ਹੁਣ ਗਾਹਾਂ ਵੀ ਸਿੱਖਣੀ ਆ। ਬਹੁਤ ਮੰਟੀਕੇ ਗੁਰੂ ਘਰ ਆ ਤੇ ਉੱਥੇ ਜਾ ਕੇ ਵੀ ਪੰਜਾਬੀ ਸਿੱਖਿਆ ਕਰੋ। ਠੀਕ ਹੈ? ਹਾਂਜੀ। ਠੀਕ ਹੈ, ਚਲੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਤੇ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਮਸੂਦ ਮਲੀ ਆਪਣੀ ਸਾਰੀ ਡਿਜੀਟਲ ਟੀਮ ਦੇ ਨਾਲ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦਾ ਹੈ। ਇਸ ਵੇਲੇ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਗੁਰੂ ਘਰ ਟਰੇਸੀ 'ਚ ਜਿੱਥੇ ਅਸੀਂ ਮੌਜੂਦ ਹਾਂ ਜੀ। ਇਸ ਵੇਲੇ ਟਿੱਕੀ ਚਾਟ ਔਰ ਗੋਲ ਗੱਪਿਆਂ ਵਾਲੇ ਸਟਾਲ ਤੇ ਔਰ ਦੇਖਣ ਦੇ ਤੁਸੀਂ ਕਿ ਸੰਗਤਾਂ ਦੇ ਵਾਸਤੇ ਕਿੱਦਾਂ ਸੇਵਾ ਜਿਹੜੀ ਉਹ ਪੂਰੇ ਚਾਅ ਦੇ ਨਾਲ ਨਿਭਾਈ ਜਾ ਰਹੀ ਹੈ। ਕਿ ਟਿੱਕੀ ਚਾਟ ਜਿਹੜੀ ਉਹ ਵੀ ਰੈਡੀ ਹੈ, ਉਹਦਾ ਸੂਪ ਚਟਨੀ ਜਿਹੜੀ ਉਹ ਵੀ ਰੈਡੀ ਹੈ। ਪਰਲੇ ਪਾਸੇ ਜਿਹੜਾ ਉਹ ਗੋਲ ਗੱਪਿਆਂ ਦਾ ਜੀ ਪਾਣੀ ਪੂੜੀ ਜਾਂ ਗੋਲ ਗੱਪਿਆਂ ਦੇ ਜਿਹੜੇ ਰੀਝਵੰਦ ਨੇ ਉਹਨਾਂ ਵਾਸਤੇ ਵੀ ਤਿਆਰੀਆਂ ਪੂਰੀਆਂ ਨੇ। ਸੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਪੁਰਜੋਸ਼ ਨਜ਼ਰ ਆ ਰਹੇ ਜੇ। ਕਦੋਂ ਤੋਂ ਇਹ ਸੇਵਾ ਨਿਭਾਉਣ ਦੇ ਜੀ? ਅੱਜ ਦੀ ਪਹਿਲੀ ਵਾਰੀ ਹੈ ਜੀ। ਆ ਵਾਹ ਵਾਹ। ਔਰ ਰਸ਼ ਹੈ ਜਿਹੜਾ ਉਹ ਤੇ ਬਥੇਰਾ ਨਜ਼ਰ ਆਉਣ ਡਿਆ ਹੈ। ਕੀ ਹੈ ਜ਼ਰਾ ਇਹਦੀ ਤਿਆਰੀ ਵੱਲੋਂ ਦੱਸੋ। ਤਿਆਰੀ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਦੱਸਣਾ? ਮਨਦੀਪ ਸਿੰਘ ਸਾਡਾ ਨਾਮ ਆ ਤੇ ਐਂਟੀਓਕ ਟਰੱਕਰ ਲੰਗਰ ਸੇਵਾ ਲਾਈ ਗਈ ਹੈ। ਪਹਿਲੀ ਵਾਰ ਐਂਟੀਓਕ ਦੇ ਸਾਰੇ ਜਿੰਨੇ ਵੀ ਟਰੱਕਰ ਸੇਵਾ ਮਿਲ ਕੇ ਪਹਿਲੀ ਵਾਰ ਲੰਗਰ ਦੀ ਸੇਵਾ ਲਾਈ ਗਈ ਹੈ। ਟਿੱਕੀਆਂ ਦਾ ਲੰਗਰ ਚੱਲ ਰਿਹਾ ਤੇ ਨਾਲ ਗੋਲ ਗੱਪਿਆਂ ਦਾ ਲੰਗਰ ਚੱਲ ਰਿਹਾ। ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਚੱਲ ਰਿਹਾ ਪਹਿਲੀ ਵਾਰ ਲੰਗਰ। ਕਿੰਨੇ ਜੀ ਨੇ, ਕਿੰਨੇ ਸੇਵਾਦਾਰ ਨੇ ਜਿਹੜੇ ਚਾਹ ਦੇ ਨਾਲ ਇਹ ਸੇਵਾ ਨਿਭਾ ਰਹੇ ਨੇ? ਗਿਣਤੀ ਕੋਈ ਯਾਦ ਹੈ? ਲਗਭਗ ਕੱਲ 100 ਦੇ ਕਰੀਬ ਸੇਵਾਦਾਰ ਸੀ ਜਿਹੜੇ ਸਾਰੇ ਇਕੱਠੇ ਹੋ ਕੇ ਸੇਵਾ ਕਰ ਰਹੇ ਸੀਗੇ। ਤੇ ਹੋਪਫੁਲੀ ਨੈਕਸਟ ਈਅਰ ਵੀ ਇਸ ਤੋਂ ਵੱਧ ਕੇ ਆਵੇਗਾ। ਰੱਬ ਕਰਮ ਰੱਖੇ, ਬਰਕਤਾਂ ਰਹਿਣ ਔਰ ਇਸੇ ਤਰ੍ਹਾਂ ਗੱਜ ਵੱਜ ਕੇ ਸੇਵਾ ਨਿਭਾਉਂਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਜਿੱਤੇ ਅਸੀਂ ਟਿੱਕੀ ਔਰ ਬਾਕੀ ਆਓ ਤੁਹਾਨੂੰ ਜ਼ਰਾ ਬਣਦਾ ਹੋਇਆ ਜਿਹੜਾ ਉਹ ਵੀ ਚਾਹ ਸਾਰੇ ਨੇ ਜਿਹੜੇ ਉਹ ਵਿਖਾਉਣੇ ਆ। ਇਸ ਵੇਲੇ ਦੇਖੋ ਕਿ ਇਹ ਜੀ ਜਿੱਥੇ ਤਿਆਰ ਕੀਤੀ ਜਾ ਰਹੀ ਹੈ ਗੋਲ ਗੱਪੇ ਔਰ ਬਾਕੀ ਚੀਜ਼ਾਂ, ਉਹਦੇ ਵਿੱਚ ਇਹ ਜੀ ਆ ਗਈ ਟਿੱਕੀ ਚਾਟ। ਇਹ ਟਿੱਕੀ ਚਾਟ ਦੀਆਂ ਬਾਕੀ ਜੀ ਚਟਨੀਆਂ, ਪੁਦੀਨੇ ਵਾਲੀ, ਦਹੀਂ ਹੈ, ਪਿਆਜ਼ ਹੈ, ਸੈਲਡ ਹੈ, ਟਿੱਕੀ ਹੈ। ਇਹ ਤੋਂ ਤੁਹਾਨੂੰ ਸਮਝ ਲੱਭਦੇ ਭੈਣ ਹੋਣੇ ਨੇ ਜਿਹੜੇ ਉਹਨਾਂ ਨੂੰ ਮੈਂ ਤੰਗ ਕਰ ਰਿਹਾ ਜੀ। ਔਰ ਇਹ ਆ ਗਏ ਜੀ ਬਕਾਇਦਾ ਚਨੇ ਨੇ ਜਿਹੜੇ ਉਹ ਤੁਹਾਨੂੰ ਨਜ਼ਰ ਆਉਂਦੇ ਨੇ। ਚਨੇ ਤੋਂ ਬਾਅਦ ਅੱਗੇ ਆਲੂ ਆ ਗਏ ਨੇ। ਆਲੂਆਂ ਤੋਂ ਬਾਅਦ ਅੱਗੇ ਗੋਲ ਗੱਪੇ ਨੇ ਜਿਹੜੇ ਉਹ ਰੈਡੀ ਨੇ। ਸੋ ਇਸ ਵੇਲੇ ਸਾਰੇ ਜੀ ਨੇ ਜਿਹੜੇ ਉਹ ਆਪੋ ਆਪਣੀ ਸੇਵਾ ਜਿਹੜੀ ਉਹ ਨਿਭਾਉਣ ਦੇ ਨੇ। ਤੇ ਅਸੀਂ ਜੀ ਹੁਣ ਤੁਹਾਨੂੰ ਬਾਕੀ ਜੀਆਂ ਵੱਲ ਵੀ ਲੈ ਚੱਲਨੇ ਆ। ਔਰ ਇਸ ਟਾਈਮ ਜੀ ਇਹ ਨੇ ਜੀ ਉਹ ਬਾਕੀ ਸਾਰੇ ਡਰਮ ਜਿਨ੍ਹਾਂ ਦੇ ਵਿੱਚ ਚਟਨੀਆਂ ਜਿਹੜੀਆਂ ਉਹ ਰੈਡੀ ਨੇ ਔਰ ਸੇਵਾ ਨਿਭਾਉਂਦੇ ਜੀਆਂ ਦੇ ਵਿੱਚੋਂ ਇੱਕ ਬਜ਼ੁਰਗ ਵੀ ਸਾਡੇ ਨਾਲ ਨੇ ਜਿਨ੍ਹਾਂ ਨਾਲ ਅਸੀਂ ਥੋੜੀ ਜੀ ਗੱਲਬਾਤ ਹੈ ਜਿਹੜੀ ਉਹ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੱਚੇ ਲੱਗੇ ਨੇ। ਵਾਹਿਗੁਰੂ ਜੀ ਕੀ ਫਤਿਹ ਜੀ। ਬੱਚੇ ਚਾਹ ਦੇ ਨਾਲ ਲੱਗੇ ਪਏ ਨੇ। ਤੁਹਾਡੇ ਚਾਹ ਨੇ ਜਿਹੜੇ ਉਹਨਾਂ ਨੂੰ ਜ਼ਰਾ ਸ਼ਬਦਾਂ ਨਾਲ ਬਿਆਨ ਕਰਨਾ। ਪਹਿਲੇ ਦਾ ਨਾਮ ਦੱਸੋ ਆਪਣਾ। ਮੇਰਾ ਨਾਮ ਬਲਕਾਰ ਸਿੰਘ ਆ ਜੀ। ਅੱਛਾ ਜੀ। ਅਸੀਂ ਇੰਟੀਓਕ ਤੋਂ ਆਏ ਆ ਜੀ ਤੇ ਬੱਚੇ ਸੇਵਾ ਨੂੰ ਲੱਗੇ ਹੋਏ ਜੋਰੀ ਤੇ ਮਹਾਰਾਜ ਕਿਰਪਾ ਹੋਈ ਸਾਰੀ ਸੰਗਤ ਨੂੰ
ਖਾਲਸਾ ਸਾਜ ਦਾ ਤੁਸੀਂ ਲੱਖ ਲੱਖ ਵਧਾਈ ਹੋਵੇ। ਬਹੁਤ ਬਹੁਤ ਵਧਾਈਆਂ ਆਪ ਜੀ। ਥੈਂਕ ਯੂ ਜੀ, ਤੁਹਾਡਾ ਧੰਨਵਾਦ ਜਿਹੜੇ ਤੁਸੀਂ ਸਾਨੂੰ ਵੀ ਗੁਰੂ ਮਹਾਰਾਜ ਦੀ ਸੇਵਾ। ਥੈਂਕ ਯੂ ਜੀ, ਥੈਂਕ ਯੂ ਬਹੁਤ ਧੰਨਵਾਦ। ਲੋ ਜੀ, ਮੈਂ ਚਾਹਾਂਗਾ ਕੈਮਰੇ ਦੀ ਅੱਖ ਉਹ ਮੰਜ਼ਰ ਵਹਾਵੇ ਜਿਹਦੇ 'ਚ ਗੋਲ ਗੱਪੇ ਨੇ ਜਿਹੜੇ ਕੈਮਰੇ ਬਣਦੇ। ਲੋ ਜੀ, ਇਹ ਭੈਣ ਜੀ ਹੁਣਾਂ ਨੇ ਇਹ ਜੀ ਇਹ ਇੰਜ ਆਏ, ਇੰਜ ਜਨਾਬ ਇਹਨਾਂ ਨੂੰ ਫਿਰ ਪਾਈਦਾ ਹੈ। ਔਰ ਉਸ ਤੋਂ ਬਾਅਦ ਵੇਖਿਆ ਜੇ ਇਹ ਹੁਣ ਉਹ ਰੂਪ ਧਾਰਨਗੇ ਜਿਹਨੂੰ ਵੇਖ ਕੇ ਮੂੰਹ 'ਚ ਪਾਣੀ ਆਂਦਾ ਹੈ। ਔਰ ਇਹ ਜਿਹੜੇ ਕਹਿ ਲਵੋ ਕਿ ਬੇਲਵੀ ਰੰਗ ਸੀਗਾ ਉਹ ਹੁਣ ਗੋਲ ਹੋਏਗਾ। ਔਰ ਇਹ ਕੁਝ ਸਕਿੰਟਾਂ ਦੀ ਖੇਡ ਆ, ਕੁਝ ਸਕਿੰਟਾਂ 'ਚ ਇਹਨੂੰ ਕਹਿੰਦੇ ਨੇ ਗੋਲ ਵੀ ਤੇ ਨਾਲ ਗੱਪੇ ਵੀ। ਇਹ ਗੋਲ ਗੱਪੇ ਨੇ ਜਿਹੜੇ ਜੀ ਇਹ ਤਿਆਰ ਹੋਣਗੇ। ਹੁਣ ਤਿਆਰ ਹੋਏ ਗੋਲ ਗੱਪੇ ਨੇ ਜਿਹੜੇ ਇਹਨਾਂ ਨੂੰ ਇਸੇ ਤਰ੍ਹਾਂ ਇਸ ਤੱਤੇ ਰਿੱਝ ਤੇ ਘਿਓ ਦੇ ਵਿੱਚੋਂ ਕੱਢ ਕੇ ਪਰਾਂ ਨੁਚੜਨ ਲਈ ਰੱਖਿਆ ਜਾ ਰਿਹਾ ਹੈ। ਜਿਵੇਂ ਹੀ ਇਹ ਨੁਚੜ ਪੈਣਗੇ, ਨੁਚੜਨ ਤੋਂ ਬਾਅਦ ਇਹ ਆ ਜਾਣਗੇ ਇਸ ਡੱਬੇ ਦੇ ਵਿੱਚ। ਔਰ ਇਸ ਡੱਬੇ 'ਚ ਆ ਕੇ ਤੇ ਫਿਰ ਇੱਥੋਂ ਟਰੇਆਂ ਦੇ ਵਿੱਚ ਭਰੇ ਜਾਣਗੇ। ਔਰ ਟਰੇਆਂ ਦੇ ਵਿੱਚ ਭਰ ਕੇ ਇਹਨਾਂ ਨੂੰ ਉਸ ਸਟਾਲ ਤੇ ਫੜਾ ਦਿੱਤਾ ਜਾਏਗਾ। ਅਗਰ ਥੋੜੀ ਜੀ ਅਸੀਂ ਤੰਗੀ ਭਾਈ ਹੁਣਾਂ ਨੂੰ ਦਈਏ ਤੇ ਜਿੱਥੇ ਅਸੀਂ ਗੱਲ ਕੀਤੀ ਸੀਗੀ ਗੋਲ ਗੱਪਿਆਂ ਦੀ, ਇਸ ਵੇਲੇ ਜੀ ਇਹ ਆਲੂ ਦੀਆਂ ਟਿੱਕੀਆਂ ਨੇ ਜਿਹੜੀਆਂ ਉਹ ਆਲਮੋਸਟ ਰੈਡੀ ਨੇ। ਔਰ ਇਹਨਾਂ ਨੂੰ ਕੱਢ ਕੇ ਤੇ ਇੱਧਰ ਤਲਣ ਦੇ ਵਾਸਤੇ ਜਿਹੜਾ ਉਹ ਉਹਨਾਂ ਨੇ ਪਾ ਦਿੱਤਾ ਹੈ। ਜਿਵੇਂ ਹੀ ਇਹ ਆਪਣਾ ਰੂਪ ਉਹ ਧਾਰ ਲੈਣੀ ਹੈ, ਜਿਹੜਾ ਤਲਾਈ ਤੋਂ ਬਾਅਦ ਹੈ, ਇਹਨਾਂ ਨੂੰ ਕੱਢ ਦਿੱਤਾ ਜਾਏਗਾ। ਉਹਦੇ 'ਚ ਇੱਕ ਘਿਓ ਨੂੰ ਚੜੇਗਾ ਔਰ ਉਸ ਤੋਂ ਬਾਅਦ ਇਹ ਸਟਾਲ ਦੇ ਉੱਤੇ ਸੰਗਤਾਂ ਵਾਸਤੇ ਸਰਵ ਕਰਨ ਵਾਸਤੇ ਭੇਜ ਦਿੱਤੀਆਂ ਜਾਣਗੀਆਂ। ਕਿਆ ਸੋਹਣੇ ਮੰਜ਼ਰ ਨੇ, ਕਿਆ ਸੋਹਣੇ ਸਮਾਗਮ ਨੇ ਜਿਹੜੇ ਇਸ ਵੇਲੇ ਚੱਲ ਰਹੇ ਨੇ। ਸੋ ਇਹਨਾਂ ਸਮਾਗਮਾਂ ਦਾ ਪ੍ਰੈਕਟੀਕਲੀ ਆਨੰਦ ਮਾਣਨ ਵਾਸਤੇ ਜ਼ਰੂਰ ਪਹੁੰਚੋ। ਅੱਜ 13ਵੇਂ ਨਗਰ ਕੀਰਤਨ ਤੇ ਜਿਹੜਾ ਚੱਲ ਰਿਹਾ ਹੈ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟ੍ਰੇਸੀ ਦੇ ਵਿੱਚ, ਅਸੀਂ ਮੰਜ਼ਰ ਤੁਹਾਡੇ ਤੱਕ ਪਹੁੰਚਦੇ ਕਰ ਰਹੇ ਹਾਂ। ਸੋ ਆਓ ਆ ਕੇ ਇਹਨਾਂ ਸਾਰੇ ਸਮਾਗਮਾਂ ਨੂੰ ਆਪਣੀਆਂ ਅੱਖਾਂ ਨਾਲ ਦੇਖੋ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਦਿਹਾੜਾ ਹੈ ਇਹ ਹੋਲਾ ਮਹੱਲਾ ਟ੍ਰੇਸੀ ਗੁਰਦੁਆਰਾ ਸਾਹਿਬ ਗੁਰਦਰਸ਼ਨ ਪ੍ਰਕਾਸ਼ ਦਮਦਮੀ ਟਕਸਾਲ ਟ੍ਰੇਸੀ ਉਸ ਗੁਰੂ ਘਰ ਦੇ ਵਿੱਚ ਖੜੇ ਹਾਂ। ਮੈਂ ਸਭ ਤੋਂ ਪਹਿਲਾਂ ਜੋ ਪੰਜਾਬੀ ਰੇਡੀਓ USA ਦੀ ਸਮੁੱਚੀ ਟੀਮ, ਮੇਰੇ ਨਾਲ ਹਰਜੋਤ ਸਿੰਘ ਖਾਲਸਾ, ਸੱਜੇ ਪਾਸੇ ਮੇਰੇ ਸਾਡਾ ਦੋਤਾ ਦਿਲਪ੍ਰੀਤ ਸਿੰਘ, ਇਹ ਸਾਰਿਆਂ ਦਾ ਮੈਂ ਬਹੁਤ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਕਿ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਉੱਥੇ ਜਾ ਕੇ ਹੀ ਇਹ ਪੰਜਾਬੀ ਰੇਡੀਓ USA ਦੀ ਸਮੁੱਚੀ ਟੀਮ ਉਹ ਕਵਰ ਕਰਦੀ ਆ। ਹੁਣ ਵੀ ਇਹਨਾਂ ਦੀ ਟੀਮ ਜਿਹੜੀ ਵਾਸ਼ਿੰਗਟਨ DC ਵਿੱਚ ਗਈ ਹੋਈ ਆ, ਉੱਥੇ ਨਗਰ ਕੀਰਤਨ ਸੀਗਾ, ਉੱਥੇ ਸਾਰਾ ਕਵਰ ਕਰਨ ਗਈ ਹੋਈ ਆ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਅੱਜ ਹੋਲੇ ਮਹੱਲਾ ਅਤੇ ਵਿਸਾਖੀ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਅਤੇ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਆਪ ਸੰਗਤਾਂ ਨੂੰ ਅੰਮ੍ਰਿਤ ਦੀ ਦਾਤ ਮਿਲੇ। ਜਿਨ੍ਹਾਂ ਨੇ ਅੰਮ੍ਰਿਤਪਾਨ ਛਕਿਆ ਆ ਉਹਨਾਂ ਦਾ ਬਹੁਤ ਧੰਨਵਾਦ। ਮਹਾਰਾਜ ਕਿਰਪਾ ਕਰਨ ਉਹਨਾਂ ਦਾ ਨਿਭ ਜਾਏ। ਅਤੇ ਜਿਨ੍ਹਾਂ ਨੇ ਨਹੀਂ ਛਕਿਆ, ਇਹ ਵਿਸਾਖੀ ਦਾ ਦਿਹਾੜਾ ਜੋ ਹੈ ਇਹ ਬੜਾ ਪਵਿੱਤਰ ਦਿਹਾੜਾ ਹੈ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਹੈ। ਸੋ ਮੈਂ ਅਗਲੀ ਵੀਕ ਜੋ ਵਿਸਾਖੀ ਨਗਰ ਕੀਰਤਨ ਸਟਾਕਟਨ ਵਿਖੇ ਹੋ ਰਿਹਾ ਹੈ, ਮੈਂ ਸਮੁੱਚੀ ਟੀਮ ਸਟਾਕਟਨ ਦੀ ਕਮੇਟੀ ਦਾ ਧੰਨਵਾਦ ਕਰਦਾ ਕਿ ਉਹ ਹਮੇਸ਼ਾ ਹੀ ਬੜਾ ਚੜ੍ਹਦੀ ਕਲਾ ਅਤੇ ਵੱਧ ਚੜ੍ਹ ਕੇ ਯੋਗਦਾਨ ਪਾ ਕੇ ਬੜਾ ਵੱਡਾ ਨਗਰ ਕੀਰਤਨ ਨਿਕਾਲਦੇ ਆ। ਸੋ ਵਿਸਾਖੀ ਦਾ ਦਿਹਾੜਾ ਜਿਹੜਾ ਆਪਾਂ ਸਾਰਿਆਂ ਨੇ ਸਟਾਕਟਨ ਵਿਖੇ ਜਾ ਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ, ਉਸ ਨਗਰ ਕੀਰਤਨ ਵਿੱਚ ਆਪ ਸ਼ਾਮਲ ਹੋਣਾ ਹੈ। ਅੱਜ ਇੱਥੇ ਹੋਲੇ ਮਹੱਲੇ ਦਾ ਨਗਰ ਕੀਰਤਨ ਟ੍ਰੇਸੀ ਵਿਖੇ ਨਿਕਲ ਰਿਹਾ ਹੈ। ਸੋ ਮੈਂ ਕੁਝ ਗੁਰਮੁਖ ਪਿਆਰਿਆਂ ਦੇ ਦਰਸ਼ਨ ਕੀਤੇ। ਮੈਂ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਧਰਮ ਪਤਨੀ ਬੀਬੀ ਹਰਮੀਤ ਕੌਰ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੇ ਭਚੰਗੀ ਭਾਈ ਤਰਲੋਚਨ ਸਿੰਘ ਜੀ ਦੇ ਦਰਸ਼ਨ ਕੀਤੇ ਅਤੇ ਹੋਰ ਵੀ ਕਈ ਪਵਿੱਤਰ ਰੂਹਾਂ ਇੱਥੇ ਅੱਜ ਆਈਆਂ ਹੋਈਆਂ ਨੇ। ਸੋ ਮੈਂ ਸਾਧ ਸੰਗਤ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ। ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸਮੂਹ ਸੇਵਾਦਾਰਾਂ ਵੱਲੋਂ, ਆਪਣੇ ਜੰਡੀ ਪਰਿਵਾਰ ਵੱਲੋਂ, ਪੰਜਾਬੀ ਰੇਡੀਓ USA ਦੀ ਸਮੁੱਚੀ ਟੀਮ ਦਾ ਅਤੇ ਸਾਰੀ ਹੀ ਜੋ ਪ੍ਰਬੰਧਕ ਕਮੇਟੀ ਇੱਥੇ ਹੈ, ਬਾਬਾ ਧਰਮ ਸਿੰਘ ਜੀ ਹੁਣੀ ਮੁਖੀ ਇਸ ਗੁਰੂ ਘਰ ਦੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਫਿਰ ਇੱਕ ਵਾਰ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਵੀਕ ਹੈ ਜੀ ਆਪਣੇ ਪ੍ਰੋਗਰਾਮ ਸਟਾਕਟਨ ਗੁਰਦੁਆਰੇ 14 ਅਪ੍ਰੈਲ ਨੂੰ ਜੀ। ਹਾਂਜੀ, ਅਸੀਂ ਜੀ ਸਟਾਕਟਨ ਗੁਰਦੁਆਰੇ ਤੋਂ ਪਹੁੰਚੇ ਹਾਂ ਜੀ। ਨਾਮ ਮੇਰਾ ਜਸਪਾਲ ਸਿੰਘ ਹੈ ਜੀ। ਤੇ
ਨਾਲ ਸਾਡੀ ਟੀਮ ਆ ਸਾਰੀ ਲੰਗਰ ਹਾਲ ਦੀ ਟੀਮ ਆ ਸਾਰੀ। ਹਾਂਜੀ ਤੇ ਵਾਹਿਗੁਰੂ ਜੀ ਕਾ